ਸੋ ਇਹਦਾ ਫਿਰ ਰਮਨ ਜੀ ਆਪਾਂ ਟਰੱਕਿੰਗ ਦੇ ਉੱਤੇ ਕੀ ਅਸਰ ਦੇਖਾਂਗੇ ਵੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਬਹੁਤ ਸਾਰੇ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਇਹ ਚੀਜ਼ ਜਿਹੜੀ ਉਹ ਨਹੀਂ ਜਿਹੜੀ ਉਹ ਚੱਲਦੀ ਤੇ ਹੁਣ ਸਾਰੇ ਪਾਸੇ ਬੇਸਿਕਲੀ AB5 ਸਾਰੇ ਪਾਸੇ ਆ ਗਿਆ ਤਾਂ ਉਹਦਾ ਅਸਰ ਆਪਾਂ ਕਿੱਦਾਂ ਦੇਖਾਂਗੇ ਟਰੱਕਿੰਗ ਦੇ ਉੱਤੇ ਵੀ ਕੀ ਕਰਨਾ ਪਊ। ਆਪਾਂ ਵੈਸੇ ਤਾਂ ਕਹਿੰਦੇ ਹੀ ਆਏ ਆ ਵੀ ਭਾਈ ਤੁਹਾਨੂੰ ਆਪਣੇ ਬਿਜ਼ਨਸ ਮਾਡਲ ਜਿਹੜੇ ਉਹ ਚੇਂਜ ਤਾਂ ਕਰਨੇ ਪੈਣੇ ਆ। ਹੁਣ ਤੁਸੀਂ ਇੱਕ ਸਟੇਟ ਤਾਂ ਭਾਵੇਂ ਬਦਲ ਲਓ ਪਰ ਉਸ ਤੋਂ ਬਾਅਦ ਹੁਣ ਤਾਂ ਕਿਸੇ ਪਾਸੇ ਵੀ ਨਹੀਂ ਜਾ ਸਕਣਗੇ। ਬਿਲਕੁਲ ਰਾਜਕਰਨ, ਇਹ ਜਦੋਂ ਫੈਡਰਲ ਲੈਵਲ ਤੇ ਇਹ ਲਾਅ ਹੋ ਜਾਣਾ ਆ ਕਿ ਦੇਖੋ ਅਗੇਨ ਆਪਾਂ ਜਿਹੜੀ ਪਿਛਲੇ ਸਮੇਂ ਤੋਂ ਗੱਲ ਕਰਦੇ ਸੀਗੇ ਕਿ ਇਹ ਚੀਜ਼ ਜਿਹੜੀ ਆ ਇਹ ਡੈਮੋਕ੍ਰੈਟਿਕ ਗਵਰਨਮੈਂਟ ਹੈਗੀ ਆ ਤੇ ਇਹਦੇ ਉੱਤੇ ਇਹ ਜਿਹੜੀ ਚੀਜ਼ ਆ ਇਹਨਾਂ ਨੇ ਇਹ ਚੀਜ਼ ਕਰਨੀ ਹੈਗੀ ਆ ਔਰ ਫੈਡਰਲ ਲੈਵਲ ਦੇ ਉੱਤੇ ਇਹਦਾ ਕੰਮ ਚੱਲ ਰਿਹਾ ਹੈਗਾ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਜਿਹੜੀ ਚੀਜ਼ ਆਪਾਂ ਕੈਲੀਫੋਰਨੀਆ ਵਿੱਚ ਜੋ AB5 ਦਾ ਕੈਲੀਫੋਰਨੀਆ ਦੇ ਵਿੱਚ ਆਪਣਾ ਹੈਗਾ ਸੋ ਇਹਨਾਂ ਨੇ ਲੁੱਕ ਅਲਾਈਕ ਕੀਤਾ ਹੈਗਾ। ਥੋੜੀ ਬਹੁਤ ਚੇਂਜਸ ਹੋ ਸਕਦੀਆਂ, ਥੋੜੀ ਬਹੁਤ ਜਿਹੜੀਆਂ ਅਪਸ ਐਂਡ ਡਾਊਨਸ ਹੋ ਸਕਦੇ, ਪਰ ਡੈਫੀਨੇਟਲੀ ਪੂਰਾ ਰਿਫਲੈਕਸ਼ਨ ਹੋਣੀ ਹੈ AB5 ਦੀ। ਸੋ ਇਹ ਜਿਹੜਾ AB5 ਵਾਲਾ ਮੁੱਦਾ ਸੀਗਾ ਇਹ ਆਪਾਂ ਨੂੰ ਸਿੰਪਲੀ ਜਿਹੜਾ ਆ ਹੁਣ ਫੈਡਰਲ ਲੈਵਲ ਤੇ ਇਹਨੂੰ ਟੈਕਲ ਕਰਨਾ ਪੈਣਾ ਆ। not only California, every state has to tackle it. ਸੋ ਉਹ ਫਿਰ ਆਪਣੇ ਪੱਧਰ ਦੇ ਉੱਤੇ ਦੇਖੋ ਕਿਤੇ ਕੁਝ ਲੀਨੀਅੰਸੀ ਹੋਊਗੀ, ਕਿਤੇ ਕੁਝ ਜਿਹੜੀ ਹੈ ਜ਼ਿਆਦਾ ਸਖਤੀ ਜਿਹੜੀ ਉਹ ਹੋ ਸਕਦੀ ਆ। ਬਹੁਤ ਸਾਰੇ ਜਿਹੜੇ ਹੁਣ ਦੇਖੋ ਹਰਜੋਤ ਸਿੰਘ ਜਦੋਂ ਪਿਛਲੀਆਂ ਇਲੈਕਸ਼ਨ ਸੀਗੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਲਿਫਟ, ਊਬਰ, ਡੋਰ ਡੈਸ਼ ਇਹਨਾਂ ਸਾਰੀਆਂ ਕੰਪਨੀਆਂ ਨੇ ਮਿਲੀਅਨਸ ਆਫ 200 ਮਿਲੀਅਨ ਦੇ ਤਕਰੀਬਨ ਡਾਲਰ ਖਰਚੇ ਸੀਗੇ ਵੀ ਕਿਤੇ ਉਹਨਾਂ ਦੇ ਅੰਡਰ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹ ਇੰਡੀਪੈਂਡੈਂਟ ਕੰਟਰੈਕਟਰ ਰਹਿਣ, ਇੰਪਲੋਈ ਨਾ ਬਣ ਜਾਣ। ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਇੰਪਲੋਈ ਬਣਦੇ ਆ ਤੇ ਉਹਨਾਂ ਦੇ ਸਿਰ ਦੇ ਉੱਤੇ ਵੀ ਜਿਹੜਾ ਭਾਰ ਆ ਨਾਲ ਡੈਫੀਨੇਟਲੀ ਵੱਧਦਾ ਆ। ਦੇਖੋ ਉਹ ਤਾਂ ਜਿਹੜੇ ਲੋਕ ਕੰਮ ਕਰੀ ਜਾਂਦੇ ਕੰਮ ਤਾਂ ਉਦਾਂ ਹੀ ਚੱਲਦੇ ਰਹਿਣੇ, ਕੰਮ ਤਾਂ ਕਰਨਗੇ ਪਰ ਉਹ ਕਲਾਸੀਫਿਕੇਸ਼ਨ ਹੋ ਜਾਣੀ ਆ ਵੀ ਉਹ 1099 ਵਾਲਾ ਜਿਹੜੀ ਚੱਕਰ ਤੇ W2 ਵਾਲਾ ਚੱਕਰ ਆ ਫਿਰ ਕਿਤੇ ਨਾ ਕਿਤੇ ਸਾਰੇ ਪਾਸੇ ਜਿਹੜਾ ਉਹ ਪੈ ਜਾਣਾ ਆ। ਤੇ ਆਪਾਂ ਨੂੰ ਪਤਾ ਹੈ ਵੀ ਉਹ ਕਰਨਾ ਕਿਤੇ ਨਾ ਕਿਤੇ ਔਖਾ ਲੱਗਦਾ ਆ ਤੇ ਉਹ ਬਿਜ਼ਨਸ ਮਾਡਲ ਉਸੇ ਤਰੀਕੇ ਦੇ ਨਾਲ ਚੱਲਦਾ ਰਹੇ। ਇਸੇ ਲਈ ਆਪਾਂ ਦੇਖਿਆ ਵੀ ਬਹੁਤ ਸਾਰੀਆਂ ਕੰਪਨੀਜ਼ ਮੂਵ ਹੋਈਆਂ, ਉਹਨਾਂ ਨੇ ਆਪਣੇ ਆਪਰੇਸ਼ਨਸ ਜਿਹੜੇ ਆ ਕੈਲੀਫੋਰਨੀਆ ਤੋਂ ਚੱਕ ਕੇ ਦੂਜੇ ਪਾਸੇ ਜਿਹੜੇ ਉਹ ਲੈ ਕੇ ਗਏ ਆ। ਤੇ ਪਰ ਹੁਣ ਦੇਖੋ ਅੱਗੇ ਕੀ ਬਣਦਾ ਹੈ, ਪਰ ਡੈਫੀਨੇਟਲੀ ਬਿਜ਼ਨਸ ਮਾਡਲਸ ਦੇ ਉੱਤੇ ਚੰਗਾ ਅਸਰ ਇਸ ਰੂਲ ਦਾ ਜਿਹੜਾ ਉਹ ਪਵੇਗਾ। ਸੋ ਜੀ ਬਿਲਕੁਲ। ਸੋ ਜਿਹੜੇ ਜੇ ਤੁਹਾਡਾ ਵੀ ਕੋਈ ਕੁਐਸਚਨ ਹੋਇਆ ਇਹਦੇ ਬਾਬਤ ਤੇ ਜਾਂ ਕੋਈ ਸੁਜੈਸ਼ਨ ਹੈਗਾ ਜਾਂ ਤੁਹਾਨੂੰ ਲੱਗਦਾ ਵੀ ਕੀ ਤੁਹਾਡੀ ਇੰਡਸਟਰੀ ਤੇ ਅਸਰ ਪੈਣਾ, ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ ਸਵੇਰ ਦੇ 9 ਵਜੇ ਤੋਂ ਲੈ ਕੇ 10 ਵਜੇ ਤੱਕ। ਕਿਉਂਕਿ ਪ੍ਰੋਬਲਮ ਕੀ ਹੁੰਦੀ ਹੈ ਨਾ, ਫਿਰ ਕਾਲਸ ਐਂਡ ਤੇ ਆਉਂਦੀਆਂ ਤੇ ਸਾਡਾ ਦੂਜਾ ਪ੍ਰੋਗਰਾਮ ਵੀ ਉਹਦੇ ਤੇ ਇਫੈਕਟ ਕਰਦਾ ਆ। ਸੋ ਪਲੀਜ਼ ਜੇ ਕਿਸੇ ਨੇ ਕਾਲ ਕਰਨੀ ਆ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਜੀ 408 272 5200 ਦੇ ਉੱਤੇ ਕਾਲ ਕਰ ਸਕਦੇ ਆ।